ਸੋ ਵੀਅਰਸ ਆਪਾਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਆਪਾਂ ਖੜੇ ਆ ਸੋ ਸਰਦਾਰ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਸੰਧੂ ਜੀ ਖੜੇ ਨੇ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਵਾਸਤੇ ਜਿਹੜੇ ਕਿ 6 ਫॉर ਜਸਟਿਸ ਦੇ ਮੈਂਬਰ ਵੀ ਨੇ ਸੋ ਉਹਨਾਂ ਦੇ ਵਿਚਾਰ ਵੀ ਸੁਣਦੇ ਆ ਇਸ ਪ੍ਰੋਟੈਸਟ ਬਾਰੇ। ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ ਸਾਰੀਆਂ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਸਿੱਖ यूनाइटेड नेशन के हैडकुआर्टर्स न्यूयॉर्क सिटी में पहुंचे हुए ने। पिछे तुसीं देख सकते जे जी बहुत सारी वड्डी बिल्डिंग है यूनाइटेड नेशन की आ। एक दिन आएगा जदों कि खालिस्तान का झंडा यूनाइटेड नेशन के झुलेगा तो 193 देश जड़ा वा असी पंजाब नूं यूनाइटेड नेशन का जड़ा वा एक मैंबर कंट्री बनाना चाहुंदे आ। पंजाब उत्ते हिंदुस्तान की सरकार का कब्जा वा। जिन्ना चिर तक पंजाब उत्ते हिंदुस्तान की सरकार का राज आ सिखां नूं ते पंजाबियां नूं उन्हां दे हक नहीं मिल सकते। 1947 तो लैके हुण तक साडी आर्थिक ते जानी नशकोशी की जा रही आ। असीं शांतमई तरीके नाल रेफरेंडम करा रहे हैं। इंडिया सानूं ये जांच बंद करदे ने ਇੱਥੇ ਸਾਡਾ ਇਹ ਬੋਲਣਾ ਬੰਦ ਨਹੀਂ ਕਰ ਸਕਦੇ। ਹੁਣ ਉਹਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਵਾ। ਸ਼ਹੀਦ ਭਾਈ ਨਿਰਜਰ ਦੀ ਜਿਹੜੀ ਸ਼ਹੀਦੀ ਆ ਸ਼ਹੀਦ ਭਾਈ ਨਿਰਜਰ ਦੀ ਜਿਹੜੀ ਸ਼ਹੀਦੀ ਆ ਉਹਨੇ ਸਿੱਖ ਕੌਮ ਨੂੰ ਗਲਵੈਨਾਈਜ਼ ਇਕਜੁੱਟ ਕਰ ਦਿੱਤਾ ਵਾ। ਅਸੀਂ ਖਾਲਸਾ ਲਵਾਂਗੇ। ਇੰਡੀਅਨ ਗਵਰਨਮੈਂਟ ਇਜ਼ ਅ ਫੈਸਿਸਟ ਗਵਰਨਮੈਂਟ। ਇੰਡੀਅਨ ਗਵਰਨਮੈਂਟ ਇਜ਼ ਅ ਫਾਸਟ ਡੈਮੋਕ੍ਰੇਸੀ। ਅਸੀਂ ਇਹਨਾਂ ਤੋਂ ਖੜਾ ਛੁਡਾ ਕੇ ਪੰਜਾਬ ਨੂੰ ਆਜ਼ਾਦ ਕਰਕੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਲਿਖ ਕੇ ਦੇਣਾ ਚਾਹੁੰਦੇ ਹਾਂ। ਹੁਣ ਸਾਰੀ ਦੁਨੀਆ ਸਾਡੇ ਨਾਲ ਆ। ਸਾਰੀ ਦੁਨੀਆ ਜਿਹੜੀ ਆ ਉਹ ਸਾਡੇ नैरेटिव ਨੂੰ ਸਮਝ ਚੁੱਕੀ ਆ ਕਿਉਂ ਅਸੀਂ ਹਿੰਦੁਸਤਾਨ ਦੇ ਇਸ ਨੈਰੇਟਿਵ ਚੋਂ ਫੂਕ ਕੱਢ ਦਿੱਤੀ ਆ ਕਿ ਸਿੱਖ ਜਿਹੜੇ ਨੇ ਟੈਰਰਿਸਟ ਨੇ ਸਾਡੇ ਤੇ ਟੈਰਰਿਜ਼ਮ ਕੀਤਾ ਜਾ ਰਿਹਾ ਵਾ। ਵੀ ਆਰ ਦ ਵਿਕਟਮਸ ਆਫ ਇੰਡੀਆ ਸਟੇਟ ਟੈਰਰਿਜ਼ਮ। ਵੀ ਵਾਂਟ ਫਰੀडम ਬਾਈ ਪੀਸਫੁਲ ਲੀਗਲ ਐਂਡ ਡੈਮੋਕ੍ਰੈਟਿਕ ਮੀਨਸ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ 29 ਅਕਤੂਬਰ ਨੂੰ ਜਿਹੜਾ ਕਿ ਰੈਫਰੈਂਡਮ ਹੋ ਰਿਹਾ ਵਾ ਕੈਨੇਡਾ ਦੇ ਸਰੀ ਦੇ ਸ਼ਹਿਰ ਦੇ ਵਿੱਚ ਤੁਸੀਂ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਹੋਰ ਵੀ ਲੋਕਾਂ ਨੂੰ ਦੱਸ ਦਈਏ ਕਿ ਅਸੀਂ ਸ਼ਾਂਤਮਈ ਲੋਕਤੰਤਰ ਦੇ ਕਾਨੂੰਨੀ ਤਰੀਕੇ ਨਾਲ ਆਪਣਾ ਦੇਸ਼ ਜਿਹੜਾ ਆਜ਼ਾਦ ਕਰਾਉਣਾ ਵਾ। ਤੁਹਾਡੀਆਂ ਵੋਟਾਂ ਦੀ ਲੋੜ ਆ। ਨਾਓ ਇਜ਼ ਦਾ ਟਾਈਮ। ਜਿਸ ਤਰ੍ਹਾਂ ਕਹਿੰਦੇ ਨੇ ਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਫਿਰ ਮੈਂ ਆਪਣੇ ਸਿੱਖ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਤੁਹਾਡੇ ਵਾਸਤੇ ਸਾਡੇ ਵਾਸਤੇ ਦੇ ਰਾਈਟਿੰਗ ਔਨ ਦਾ ਵਾਲ ਕੰਨ 'ਤੇ ਲਿਖਿਆ ਹੋਇਆ ਵਾ। ਤੁਸੀਂ ਪੜ੍ਹ ਲਓ ਉਸ ਕੰਨ 'ਤੇ ਅੱਜ ਕਿ ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਸਿੱਖਾਂ ਨੂੰ ਹੱਕ ਨਹੀਂ ਮਿਲ ਸਕਦੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Indian democracy! Indian democracy!